ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣਾਂ ਦੇ ਰਹਿ ਚੁੱਕੇ ਐਡਵਾਈਜ਼ਰ ਜੀ ਸਟੀਵ ਬੈਨਨ ਉਹਨਾਂ ਨੂੰ 4 ਮਹੀਨਿਆਂ ਦੀ ਸਜ਼ਾ ਦਿੱਤੀ ਗਈ ਆ ਕੰਟੈਂਪਟ ਆਫ ਕਾਂਗਰਸ ਦੇ ਸੰਬੰਧ ਦੇ ਵਿੱਚ, ਕਿਉਂਕਿ ਕਾਂਗਰਸ ਦੇ ਉਹਨਾਂ ਨੂੰ ਜੋ ਕਮੇਟੀ ਆ ਉਹਨਾਂ ਨੇ ਬੁਲਾਇਆ ਸੀ ਵਾਰ-ਵਾਰ ਭਈ ਜੋ ਜਨਵਰੀ 6 ਦੀ ਇੰਸੁਰੈਕਸ਼ਨ ਹੋਈ ਆ ਉਹਦੇ ਸੰਬੰਧ ਦੇ ਵਿੱਚ, ਤੇ ਉਹ ਹਾਜ਼ਰ ਨਹੀਂ ਹੋਏ ਹੈਗੇ। ਤੇ ਹਾਊਸ ਨੇ ਸਟੀਵ ਬੈਨਨ ਨੂੰ ਕੰਟੈਂਪਟ ਆਫ ਕਾਂਗਰਸ ਦੇ ਸੰਬੰਧ ਦੇ ਵਿੱਚ ਉਹਨਾਂ ਨੇ ਕਿਉਂਕਿ ਰਿਫਿਊਜ਼ ਕੀਤਾ ਆ ਸਿਲੈਕਟ ਕਮੇਟੀ ਦੇ ਸਬੀਨੇ ਨੂੰ ਐਕਸੈਪਟ ਕਰਨ ਤੋਂ, ਉਹਦੇ 'ਚ ਟੈਸਟੀਮਨੀ ਨਹੀਂ ਦਿੱਤੀ, ਉਸ ਸੰਬੰਧ ਦੇ ਵਿੱਚ ਉਹਨਾਂ ਨੂੰ 4 ਮਹੀਨੇ ਦੀ ਸਜ਼ਾ ਹੋਈ ਆ ਤੇ $6500 ਫਾਈਨ ਦਿੱਤਾ ਗਿਆ ਯੂਐਸ ਡਿਸਟ੍ਰਿਕਟ ਜੱਜ ਵੱਲੋਂ। ਪਰ ਜੱਜ ਨੇ ਇਹ ਵੀ ਰੂਲ ਕੀਤਾ ਹੈ ਵੀ ਸਟੀਵ ਬੈਨਨ ਨੂੰ ਉਨਾ ਚਿਰ ਸੈਂਟੈਂਸ ਨਹੀਂ ਸਰਵ ਕਰਨੀ ਪਊਗੀ ਜਦੋਂ ਤੱਕ ਉਹ ਜੇ ਕਿਉਂਕਿ ਨੈਚੁਰਲੀ ਅਪੀਲ ਕਰੂਗੇ, ਅਪੀਲ ਦਾ ਕੋਈ ਡਿਸੀਜਨ ਨਹੀਂ ਆਉਂਦਾ ਹੈਗਾ। ਸੋ ਜਿਹੜੀਆਂ ਪ੍ਰੋਸੀਡਿੰਗਸ ਸੀਗੀਆਂ ਸਟੀਵ ਬੈਨਨ ਦੇ ਇਹ ਅਗੇਂਸਟ, ਇਹ ਬੜਾ ਹਾਈ ਪ੍ਰੋਫਾਈਲ ਕੇਸ ਸੀ ਕਿਉਂਕਿ ਸਟੀਵ ਬੈਨਨ ਰਿਪਬਲਿਕਨ ਪਾਰਟੀ ਦੇ ਕਾਫੀ ਲੰਮੇ ਸਮੇਂ ਤੋਂ ਉਹਨਾਂ ਦੇ ਜਿਹੜੇ ਥਿੰਕ ਟੈਂਕ ਵੱਲੋਂ ਜਾਣੇ ਜਾਂਦੇ ਹੈਗੇ ਆ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਐਡਵਾਈਜ਼ਰ ਰਹਿ ਚੁੱਕੇ ਹੈਗੇ ਆ। ਸਟੀਵ ਬੈਨਨ ਦੀ ਸੈਂਟੈਂਸ ਜਿਹੜੀ ਆ 1 ਸਾਲ ਬਾਅਦ ਆਈ ਹੈਗੀ ਆ ਜਦੋਂ ਉਹਨਾਂ ਨੇ ਹਾਊਸ ਨੇ ਵੋਟ ਕੀਤਾ ਸੀ ਉਸ ਨੂੰ ਕੰਟੈਂਪਟ ਆਫ ਕਾਂਗਰਸ ਦੇ ਸੰਬੰਧ ਦੇ ਵਿੱਚ। ਸੋ ਹੁਣ ਦੇਖਦੇ ਹਾਂ ਵੀ ਸਟੀਵ ਬੈਨਨ ਇਸ ਦੀ ਅਪੀਲ ਕਰਦਾ ਹੈ ਤੇ ਅਪੀਲ ਤੋਂ ਬਾਅਦ ਕੀ ਰਿਜ਼ਲਟ ਆਉਂਦਾ ਹੈਗਾ। ਜੀ, ਰੁਖ ਕਰਦੇ ਹਾਂ ਅਗਲੀ ਖਬਰ ਦਾ। ਗੱਲ ਕਰਾਂਗੇ ਪਾਕਿਸਤਾਨ ਦੀ। ਪਾਕਿਸਤਾਨ ਦੇ ਵਿੱਚ ਸਿਆਸੀ ਉਥਲ ਪੁਥਲ ਜਿਹੜੀ ਆ ਉਹ ਜਾਰੀ ਹੈ ਲਗਾਤਾਰ। ਪਾਕਿਸਤਾਨ ਦੇ ਵਿੱਚ ਚੋਣ ਕਮਿਸ਼ਨ ਨੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਤੇ ਪੀਟੀਆਈ ਦੇ ਨੇਤਾ ਇਮਰਾਨ ਖਾਨ ਨੂੰ 5 ਸਾਲ ਦੇ ਲਈ ਅਯੋਗ ਕਰਾਰ ਦੇ ਦਿੱਤਾ, ਐਲਾਨ ਕਰ ਦਿੱਤਾ ਤੇ ਉਹਨਾਂ ਦੀ ਜਿਹੜੀ ਮੈਂਬਰ ਪਾਰਲੀਮੈਂਟ ਵਾਲੀ ਮੈਂਬਰਸ਼ਿਪ ਸੀਗੀ ਉਹ ਵੀ ਰੱਦ ਕਰ ਦਿੱਤੀ ਹੈ। ਹੁਣ ਇਮਰਾਨ ਖਾਨ 5 ਸਾਲ ਤੱਕ ਕੋਈ ਚੋਣ ਜਿਹੜੀ ਆ ਉਹ ਲੜ ਨਹੀਂ ਸਕਣਗੇ। ਪਾਕਿਸਤਾਨ ਤੋਂ ਆਈ ਇਸ ਖਬਰ ਨੇ ਦੁਨੀਆ ਭਰ ਦੇ ਵਿੱਚ ਤਰਥੱਲੀ ਮਚਾ ਦਿੱਤੀ ਹੈ ਕਿਉਂਕਿ ਕੁਛ ਟਾਈਮ ਹੀ ਪਹਿਲਾਂ ਇਹ ਜਿਹੜੀ ਨਿਊਜ਼ ਅਪਡੇਟ ਹੋਈ ਆ ਤੇ ਹੁਣ ਪਾਕਿਸਤਾਨ ਦੀ ਪੋਲੀਟਿਕਸ ਉੱਤੇ ਨਜ਼ਰ ਰੱਖਣ ਵਾਲਿਆਂ ਤੇ ਜਾਂ ਪਾਕਿਸਤਾਨ ਦੇ ਵਿੱਚ ਜਿਹੜੇ ਕਰੰਟ ਅਫੇਅਰਸ ਨੇ ਉਹਨਾਂ ਤੇ ਨਜ਼ਰ ਰੱਖਣ ਵਾਲਿਆਂ ਦੇ ਲਈ ਇੱਕ ਇਹ ਬਹੁਤ ਵੱਡੀ ਖਬਰ ਆ। ਤੇ ਦੂਜੀ ਗੱਲ ਇਹ ਹੈ ਕਿ ਹੁਣ ਉਸ ਫੈਸਲੇ ਤੋਂ ਬਾਅਦ ਕੀ ਹੋਇਆ ਕਿ ਜਿਹੜੇ ਇਮਰਾਨ ਖਾਨ ਦੇ ਸਮਰਥਕ ਹੈ ਉਹਨਾਂ ਨੇ ਈਸੀ ਦੇ ਸਾਹਮਣੇ ਯਾਨੀ ਕਿ ਚੋਣ ਕਮਿਸ਼ਨ ਦੇ ਇਲੈਕਸ਼ਨ ਕਮਿਸ਼ਨ ਦੇ ਦਫ਼ਤਰ ਦੇ ਬਾਹਰ ਹੰਗਾਮਾ ਕੀਤਾ, ਪਥਰਾਬਾਜ਼ੀ ਕੀਤੀ ਹੈ। ਇੱਥੋਂ ਤੱਕ ਕਿ ਕਈ ਉੱਥੇ ਜਿਹੜੇ ਸਿਕਿਉਰਿਟੀ ਗਾਰਡ ਲੱਗੇ ਹੋਏ ਸੀ ਉਹਨਾਂ ਦੇ ਨਾਲ ਹੱਥੋਂ ਪਾਈ ਵੀ ਹੋਈ ਹੈ ਤੇ ਹਵਾਈ ਫਾਇਰਿੰਗ ਬਾਰੇ ਵੀ ਖਬਰਾਂ ਆ ਰਹੀਆਂ ਨੇ ਕਿ ਹਵਾਈ ਫਾਇਰਿੰਗ ਹੋਈ ਹੈ। ਘਟਨਾ ਦੇ ਵਿੱਚ ਹੁਣ ਤੱਕ ਕੁਝ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ ਤੇ ਪੁਲਿਸ ਨੇ ਕੁਝ ਦੋਸ਼ੀਆਂ ਨੂੰ ਗ੍ਰਿਫਤਾਰ ਵੀ ਕੀਤਾ ਜਿਨ੍ਹਾਂ ਨੇ ਪਥਰਾ ਕੀਤਾ ਸੀਗਾ ਜਾਂ ਕਹਿ ਲਈਏ ਕਿ ਜਿਨ੍ਹਾਂ ਨੇ ਉੱਥੇ ਲਗਾਤਾਰ ਹੁੜਦੰਗਬਾਜ਼ੀ ਕੀਤੀ ਸੀਗੀ। ਪਾਕਿਸਤਾਨ ਦੇ ਜਿਹੜੇ ਮੁੱਖ ਚੋਣ ਕਮਿਸ਼ਨ ਨੇ ਸਿਕੰਦਰ ਸੁਲਤਾਨ, ਉਹਨਾਂ ਦੀ ਜਿਹੜੀ ਪ੍ਰਧਾਨਗੀ ਵਾਲੀ ਕਮੇਟੀ ਹੈ 4 ਮੈਂਬਰਾਂ ਦੀ ਬੈਂਚ ਹੈ, ਉਹਨਾਂ ਨੇ ਇਹ ਫੈਸਲਾ ਸੁਣਾਇਆ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕੁਛ ਬੇਸ਼ਕੀਮਤੀ ਜਿਹੜੀਆਂ ਚੀਜ਼ਾਂ ਵਿਦੇਸ਼ੀ ਤੋਹਫੇ ਹੈ ਉਹ ਤੋਸ਼ਖਾਨੇ ਦੇ ਵਿੱਚ ਜਿਹੜੇ ਗਿਫਟ ਜਮ੍ਹਾਂ ਸੀਗੇ ਉਹਨਾਂ ਨੂੰ ਸਸਤੇ ਦੇ ਵਿੱਚ ਖਰੀਦਿਆ ਤੇ ਜ਼ਿਆਦਾ ਕੀਮਤ ਤੇ ਉਹਨਾਂ ਨੂੰ ਵੇਚ ਦਿੱਤਾ। ਬੇਸ਼ਕੀਮਤੀ ਹੀਰੇ ਦੀਆਂ ਅੰਗੂਠੀਆਂ ਗਾਇਬ ਨੇ, ਜਾਲੀਦਾਰ ਝੁਮਕੇ ਜਿਹੜੇ ਕਹੇ ਜਾਂਦੇ ਆ ਉਹ ਗਾਇਬ ਨੇ। ਬੀਬੀਆਂ ਇਹਨਾਂ ਚੀਜ਼ਾਂ ਬਾਰੇ ਜ਼ਿਆਦਾ ਜਾਣਦੀਆਂ। ਕਈ ਜ਼ੇਵਰਾਤ ਜਿਹੜੇ ਨੇ ਉਹ ਗਾਇਬ ਨੇ, ਇੱਕ ਘੜੀ ਗਾਇਬ ਹੈ। ਸੋ ਤੋਸ਼ਖਾਨੇ ਦਾ ਜਿਹੜਾ ਕੇਸ ਹੈ ਉਹ ਇਹ ਹੈ ਕਿ ਚੋਣ ਕਮਿਸ਼ਨ ਦੇ ਸਾਹਮਣੇ ਜਿਹੜੀ ਹੁਣ ਸੱਤਾਧਾਰੀ ਪਾਰਟੀ ਆ ਪਾਕਿਸਤਾਨੀ ਡੈਮੋਕ੍ਰੇਟਿਕ, ਇਹਨਾਂ ਨੇ ਗਿਫਟ ਗਾਇਬ, ਤੋਸ਼ਖਾਨਾ ਗਿਫਟ ਗਾਇਬ ਹੋਣ ਦਾ, ਜਿਹੜਾ ਲਾਪਤਾ ਹੋਣ ਦਾ ਜਾਂ ਚੋਰੀ ਹੋਣ ਦਾ ਮਾਮਲਾ ਚੁੱਕਿਆ ਸੀਗਾ ਤੇ ਇਹ ਦੋਸ਼ ਲਾਇਆ ਗਿਆ ਸੀਗਾ ਕਿ ਜਦੋਂ ਇਮਰਾਨ ਖਾਨ ਦਾ ਕਾਰਜਕਾਲ ਚੱਲ ਰਿਹਾ ਸੀਗਾ ਉਦੋਂ ਇਹ ਜਿਹੜੇ ਗਿਫਟ ਆ ਸਰਕਾਰੀ ਤੋਸ਼ਖਾਨੇ ਦੇ ਵਿੱਚ ਪਏ ਉਹਨਾਂ ਨੂੰ ਚੱਕ ਕੇ ਵੇਚ ਦਿੱਤਾ ਗਿਆ। ਸੋ ਹੁਣ ਪਹਿਲਾਂ ਕਿਹਾ ਗਿਆ ਕਿ ਇਹਨਾਂ ਨੂੰ 2 ਕਰੋੜ 15 ਲੱਖ ਦੇ ਵਿੱਚ ਖਰੀਦਿਆ ਗਿਆ ਤੇ ਫਿਰ ਇਹਨਾਂ ਨੂੰ ਵੇਚਿਆ ਗਿਆ 5 ਕਰੋੜ ਤੇ 8 ਲੱਖ ਰੁਪਈਏ ਦੇ ਵਿੱਚ। ਤੇ ਉਹ ਇਸ ਤਰ੍ਹਾਂ ਕਰਕੇ ਜਿਹੜਾ ਕਹਿੰਦੇ ਵੀ ਇਮਰਾਨ ਖਾਨ ਉੱਤੇ ਦੋਸ਼ ਲੱਗੇ ਵੀ ਉਹਨਾਂ ਨੇ ਇਸ ਤਰ੍ਹਾਂ ਕਰਕੇ ਗਲਤ ਕੀਤਾ। ਪਾਕਿਸਤਾਨ ਦੇ ਇੱਕ ਪੱਤਰਕਾਰ ਨੇ ਆਲੀਆ ਸ਼ਾਹ, ਉਹਨਾਂ ਦੇ ਮੁਤਾਬਕ ਜਿਹੜੀ ਆ ਉਹ ਰਾਸ਼ਟਰਪਤੀ ਨੂੰ, ਪ੍ਰਧਾਨ ਮੰਤਰੀ ਨੂੰ, ਕਿਸੇ ਨੂੰ ਵੀ ਕੋਈ ਗਿਫਟ ਮਿਲਣ, ਤੋਹਫੇ ਮਿਲਣ ਤਾਂ ਉਹ ਉਹਨਾਂ ਨੇ ਜਾਣਕਾਰੀ ਦੇਣੀਆਂ ਹੁੰਦੀਆਂ ਨੈਸ਼ਨਲ ਆਰਕਾਈਵ ਨੂੰ ਤੇ ਤੋਸ਼ਖਾਨੇ ਦੇ ਵਿੱਚ ਉਹ ਜਮ੍ਹਾਂ ਕਰਵਾਉਂਦਾ ਜਿਹੜਾ ਵੀ ਉੱਥੋਂ ਦਾ ਪ੍ਰੋਟੋਕੋਲ ਆ, ਉੱਥੋਂ ਦਾ ਸੰਵਿਧਾਨ ਆ। ਜੇਕਰ ਇਹ ਜ਼ਿਆਦਾ 10,000 ਤੋਂ ਕੀਮਤ ਜ਼ਿਆਦਾ ਕਿਸੇ ਵੀ ਗਿਫਟ ਦੀ ਤਾਂ
ਉਹ ਬੰਦਾ ਬਿਨਾਂ ਪੈਸੇ 10,000 ਤੱਕ ਹੈ ਤਾਂ ਬਿਨਾਂ ਪੈਸੇ ਚੁਕਾਏ ਉਹ ਕੋਈ ਵੀ ਪ੍ਰਧਾਨ ਮੰਤਰੀ ਹੈ ਜਾਂ ਰਾਸ਼ਟਰਪਤੀ ਹੈ ਵਿਅਕਤੀਗਤ ਤੌਰ ਤੇ ਆਪਣੇ ਕੋਲੇ ਰੱਖ ਸਕਦਾ। ਜੇਕਰ ਕੀਮਤ ਜ਼ਿਆਦਾ ਹੈ ਤਾਂ ਫਿਰ ਜਮ੍ਹਾਂ ਕਰਾਉਣੀ ਹੁੰਦੀ ਹੈ। ਜੇਕਰ ਇਸ ਤੋਂ ਜ਼ਿਆਦਾ ਤਾਂ ਫਿਰ ਤੁਸੀਂ 20% ਕੀਮਤ ਉਹਦੀ ਦੇ ਸਕਦੇ ਆ। ਤੇ ਜੇਕਰ ਕੋਈ ਗਿਫਟ 4 ਲੱਖ ਤੋਂ ਜ਼ਿਆਦਾ ਹੈ ਤਾਂ ਇਹਨੂੰ ਸਿਰਫ ਜਿਹੜਾ ਵਜ਼ੀਰ ਆਜ਼ਮ ਪ੍ਰਧਾਨ ਮੰਤਰੀ ਜਾਂ ਸਦਰੇ ਸਿਆਸਤ ਰਾਸ਼ਟਰਪਤੀ ਜਿਹਨੂੰ ਕਹਿੰਦੇ ਆ ਉਹੀ ਖਰੀਦ ਸਕਦਾ ਹੈ। ਜੇ ਕੋਈ ਖਰੀਦਣਾ ਚਾਹੁੰਦਾ ਤਾਂ ਨਿਲਾਮੀ ਹੁੰਦੀ ਹੈ। ਸੋ ਹੁਣ ਇਮਰਾਨ ਖਾਨ ਦੀ ਪਾਰਟੀ ਨੇ ਇਹ ਫੈਸਲਾ ਕੀਤਾ ਹੈ ਕਿ ਅਸੀਂ ਇਸ ਫੈਸਲੇ ਨੂੰ ਹਾਈ ਕੋਰਟ ਦੇ ਵਿੱਚ ਚੁਣੌਤੀ ਦੇਵਾਂਗੇ। ਫਵਾਦ ਚੌਧਰੀ ਨੇ ਇੱਕ ਸਟੇਟਮੈਂਟ ਨਾਲ ਦੀ ਨਾਲ ਜਾਰੀ ਕੀਤੀ ਹੈ। ਉਹ ਕਹਿੰਦੇ ਕਿ ਚੋਣ ਕਮਿਸ਼ਨ ਦੇ ਇਸ ਫੈਸਲੇ ਦਾ ਅਸੀਂ ਵਿਰੋਧ ਕਰਾਂਗੇ ਤੇ ਇਹਦੇ ਖਿਲਾਫ ਹਾਈ ਕੋਰਟ ਦੇ ਵਿੱਚ ਅਸੀਂ ਅਪੀਲ ਕਰਾਂਗੇ। ਇਹ ਜਿਹੜਾ ਪਾਕਿਸਤਾਨ ਦਾ ਤੋਸ਼ਖਾਨਾ ਜਿਹਦੇ ਬਾਰੇ ਆਪਾਂ ਜ਼ਿਕਰ ਕਰਕੇ ਹਟੇ ਹਾਂ, ਇਹ 1974 ਦੇ ਵਿੱਚ ਬਣਿਆ ਸੀ ਤੇ ਇੱਕ ਅਜਿਹਾ ਵਿਭਾਗ ਹੈ ਜਿਹਦੇ ਵਿੱਚ ਪ੍ਰਧਾਨ ਮੰਤਰੀ, ਬਿਊਰੋਕਰੇਟਸ ਤੇ ਰਾਸ਼ਟਰਪਤੀ ਨੂੰ ਦੇਸ਼ਾਂ ਵਿਦੇਸ਼ਾਂ ਤੋਂ ਜਿਹੜੇ ਤੋਹਫੇ ਮਿਲਦੇ ਆ, ਗਿਫਟ ਮਿਲਦੇ ਆ, ਉਹ ਰੱਖੇ ਜਾਂਦੇ ਆ। ਤੇ ਦੋਸ਼ ਇਹ ਹੈ ਕਿ ਇਹਨਾਂ ਗਿਫਟਸ ਨੂੰ ਤੋਹਫਿਆਂ ਨੂੰ ਘੱਟ ਕੀਮਤ ਤੇ ਖਰੀਦ ਕੇ ਅੰਦਰੋਂ ਕੱਢ ਕੇ ਤੇ ਉਹਨਾਂ ਦੀ ਫਿਰ ਬਾਹਰ ਵੇਚ ਕੇ ਉਹਨਾਂ ਨੂੰ ਜ਼ਿਆਦਾ ਕੀਮਤ ਵਸੂਲ ਕੀਤੀ ਗਈ ਹੈ। ਜਿਹੜਾ ਪ੍ਰੋਟੋਕਾਲ ਬਣਿਆ ਉਹਦੀ ਉਲੰਘਣਾ ਕੀਤੀ ਗਈ ਹੈ। ਜੀ ਜੀ, ਅਗਲੀ ਖਬਰ ਵੱਲ ਚੱਲੀਏ। ਜੋ ਰਸ਼ੀਆ ਤੇ ਯੂਕਰੇਨ ਦੇ ਵਿੱਚ ਜੰਗ ਲੱਗੀ ਹੋਈ ਆ, ਅੱਜ ਅਮਰੀਕਾ ਦੀ ਸਰਕਾਰ ਨੇ ਇੱਕ ਵਾਰੀ ਫੇਰ ਯੂਕਰੇਨ ਨੂੰ ਕਿਹਾ ਆ ਵੀ ਸਾਡੀ ਅਨਵੇਵਰਿੰਗ ਕਮਿਟਮੈਂਟ ਆ, ਵੀ ਸਾਡੀ ਪੂਰੀ ਤਰ੍ਹਾਂ ਤੁਹਾਡੇ ਨਾਲ ਕਮਿਟਮੈਂਟ ਹੈਗੀ ਆ, ਪੂਰਾ ਅਸੀਂ ਤੁਹਾਡਾ ਸਾਥ ਦੇਵਾਂਗੇ। ਤੇ ਦੂਸਰੇ ਪਾਸੇ ਰਸ਼ੀਆ ਦੇ ਨਾਲ ਵੀ ਜੋ ਸਾਡੇ ਡਿਫੈਂਸ ਸੈਕਟਰੀ ਆ ਉਹ ਗੱਲਬਾਤ ਕਰ ਰਹੇ ਹੈਗੇ ਆ। ਸੈਕਟਰੀ ਆਫ ਡਿਫੈਂਸ ਲਾਇਡ ਆਸਟਨ, ਯੂਕਰੇਨੀਅਨ ਮਿਨਿਸਟਰ ਡਿਫੈਂਸ ਓਲੈਕਸੀ ਰੈਜ਼ਨੀਕੋਵ ਉਹਨਾਂ ਨਾਲ ਵੀ ਮਿਲੇ ਹੈਗੇ, ਉਹਨਾਂ ਨੂੰ ਗੱਲਬਾਤ ਕੀਤੀ ਆ। ਗੱਲਬਾਤ ਦੇ ਵਿੱਚ ਉਹਨਾਂ ਨੇ ਕਿਹਾ ਵੀ ਅਸੀਂ ਪੂਰੀ ਜਿਸ ਤਰ੍ਹਾਂ ਪਿਛਲੇ ਕਈ ਮਹੀਨਿਆਂ ਤੋਂ ਤੁਹਾਡਾ ਸਾਥ ਦਿੰਦੇ ਆ ਰਹੇ ਆ, ਅਸੀਂ ਉਸੇ ਤਰ੍ਹਾਂ ਜੀ ਤੁਹਾਡਾ ਸਾਥ ਦਿੰਦੇ ਰਹਾਂਗੇ। ਯੂਕਰੇਨ ਨੇ UN ਤੇ ਯੂਰਪੀਅਨ ਯੂਨੀਅਨ ਦੇ ਮੈਂਬਰਸ ਨੂੰ ਕਾਲ ਕੀਤਾ ਆ, ਉਹਨਾਂ ਦੇ ਆਬਜ਼ਰਵਰਸ ਨੂੰ ਕਾਲ ਕੀਤਾ ਆ ਵੀ ਜੋ ਕੱਖ-ਹੋਵਕਾ ਜੋ ਉਹਨਾਂ ਦਾ ਹਾਈਡਰੋ ਇਲੈਕਟ੍ਰਿਕ ਪਾਵਰ ਪਲਾਂਟ ਹੈਗਾ ਆ ਖਰਸਨ ਦੇ ਵਿੱਚ, ਉਹ ਰਸ਼ੀਆ ਕੋਸ਼ਿਸ਼ ਕਰ ਰਿਹਾ ਉਸ ਨੂੰ ਬਲੋ ਆਊਟ ਕਰਨ ਦੇ ਲਈ, ਉਸ ਨੂੰ ਤੋੜਨ ਦੇ ਲਈ। ਪਰ ਰਸ਼ੀਆ ਨੇ ਇਸ ਕਲੇਮ ਨੂੰ ਡਿਨਾਈ ਕੀਤਾ ਆ। ਸੋ ਯੂਕਰੇਨ ਨੇ UN ਤੇ ਯੂਰਪੀਅਨ ਯੂਨੀਅਨ ਦੇ ਆਬਜ਼ਰਵਰਸ ਨੂੰ ਕਿਹਾ ਆ ਵੀ ਜਾ ਕੇ ਕੱਖ-ਹੋਵਕਾ ਜੋ ਉਹਨਾਂ ਦਾ ਹਾਈਡਰੋ ਇਲੈਕਟ੍ਰਿਕ ਪਾਵਰ ਪਲਾਂਟ ਆ ਉਹ ਆਬਜ਼ਰਵ ਕਰਨ, ਕਿਉਂਕਿ ਰਸ਼ੀਆ ਕਿਸੇ ਟਾਈਮ ਵੀ ਉਸ ਨੂੰ ਉਡਾ ਸਕਦਾ ਹੈਗਾ ਆ।